असलामुअलैकुम गुड मॉर्निंग ਸੋਹਣਿਓ ਗੁੱਡ ਮਾਰਨਿੰਗ ਲੋ ਵੀ ਸੋਹਣਿਓ ਅਸੀਂ ਬਿਲਕੁਲ ਤਿਆਰ ਹੋ ਚੁੱਕੇ ਹਾਂ ਕਾਲਾ ਜੋੜਾ ਪਾ ਲਿਆ ਹੈ। ਜਹਾਂ ਆਰਾ ਦੀ ਫਰਮਾਇਸ਼ ਤੇ ਅਸੀਂ ਦਿਖਾ ਵੀ ਦਿੰਨੇ ਆ ਥੋੜਾ ਜਿਹਾ ਤੇ ਅਸੀਂ ਬਿਲਕੁਲ ਰੈਡੀ ਆ ਜਾਣ ਵਾਸਤੇ ਮੈਂਚੈਸਟਰ ਨਿਕਲਣ ਵਾਸਤੇ ਤੇ ਬੱਚੇ ਜੁੱਤੀਆਂ ਸ਼ੁੱਤੀਆਂ ਉਧਰ ਪਾ ਰਹੇ ਨੇ ਬੂਟ ਵੂਟ ਬਿਲਕੁਲ ਘਰੋਂ ਅਸੀਂ ਆਊਟ ਹੋਣ ਵਾਲੇ ਆ ਤੇ ਮੈਂ ਕਿਹਾ ਤੁਹਾਨੂੰ ਗੁੱਡ ਮਾਰਨਿੰਗ ਕਹਿ ਕੇ ਅਸੀਂ ਆਪਣੇ ਸਫ਼ਰ ਦਾ ਆਗਾਜ਼ ਕਰੀਏ ਤੇ ਨਾਲ ਨਾਲ ਫਿਰ ਤੁਸੀਂ ਦੇਖਦੇ ਜਾਈਓ ਰਸਤੇ ਵਿੱਚ ਕਿੰਨਾ ਸੋਹਣਾ ਰਸਤਾ ਵੇ ਤੇ ਜੋ ਕੁਝ ਅਸੀਂ ਦੇਖਦੇ ਜਾਵਾਂਗੇ ਤੁਹਾਨੂੰ ਨਾਲ ਸ਼ਾਮਿਲ ਰੱਖਾਂਗੇ। ਮੈਨਚੈਸਟਰ ਜਾਣ ਦੀ ਤਿਆਰੀ ਬਿਲਕੁਲ ਕੰਪਲੀਟ ਹੈ। ਅਸੀਂ ਗਿਫਟਸ ਵਗੈਰਾ ਫੜ ਲਏ ਨੇ। ਮੈਂ ਸਾਇਮਾ ਵਾਸਤੇ ਇੱਕ ਜੇ ਡਾਟ ਦਾ ਸੂਟ ਲੈ ਕੇ ਜਾ ਰਹੀ ਹਾਂ ਤੇ ਬਾਕੀ ਯੂਸਫ ਵਾਲੇ ਆਂਟੀ ਲਈ ਔਰ ਅਰਿਸ਼ਾ ਲਈ ਅਲਕਰਮ ਔਰ ਲੈ ਕੇ ਜਾ ਰਹੇ ਨੇ ਤੇ ਨਾਲ ਉਮਰ ਵਾਸਤੇ ਇੱਕ ਸ਼ਰਟ ਹੈ ਤੇ ਨਾਲ ਜਿਹੜਾ ਵੇ ਅੰਕਲ ਵਾਸਤੇ ਜਾਏ ਨਮਾਜ਼ ਤੇ ਇਤਰ ਲੈ ਕੇ ਜਾ ਰਹੇ ਨੇ ਤੇ ਕੁਝ ਕੁਕੀਜ਼ ਅਸੀਂ ਬੱਚਿਆਂ ਲਈ ਲੈ ਕੇ ਜਾ ਰਹੇ ਹਾਂ। अस्सलाम वालेकुम सोनिया। सोने कितने चल रहे ने भाई? आज हम मैनचेस्टर जा रहे हैं। मैनचेस्टर जा रहे हैं? कहाँ पे मैनचेस्टर कहाँ जा रहे हैं? किसके घर जा रहे हैं? उमर के घर। उमर के घर जा रहे हो तो वहाँ पे क्या करोगे फिर आप? मैं खेलेंगे उमर के साथ और राफी के साथ। उमर के साथ और राफी के साथ भी खेलेंगे मुस्तफ़ा। क्या था? Actually, Mama, I tried to feed him more. He lost interest. But look at this cookie poochie twinge. Look, Mama, look. This cookie poochie. यूके ਸਮਰ ਦਾ ਇੰਤਹਾਈ ਖੂਬਸੂਰਤ ਦਿਨ। ਇੰਨਾ ਚੰਗਾ ਲੱਗਿਆ ਪੂਰਾ ਰਸਤਾ। ਅਸੀਂ ਖੂਬਸੂਰਤ ਮਨਾਜ਼ਰ ਦੇਖਦੇ ਹੋਏ ਆਏ ਔਰ ਹਲੇ ਵੀ ਦੇਖੋ ਧੁੱਪ ਨਿਕਲੀ ਹੋਈ ਹੈ। ਮੈਨਚੈਸਟਰ ਸ਼ਹਿਰ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ ਅਤੇ ਅਸੀਂ ਤਕਰੀਬਨ ਪਹੁੰਚ ਗਏ ਹਾਂ। ਲਓ ਜੀ, ਅਸੀਂ ਉਹਨਾਂ ਦੇ ਅਪਾਰਟਮੈਂਟ ਦੇ ਨੀਚੇ ਪਹੁੰਚ ਗਏ ਹਾਂ
ਕਾਲ ਕਰ ਦਿੱਤੀ ਗਈ ਹੈ ਕਿ ਵੀ ਅਸੀਂ ਪਹੁੰਚ ਗਏ ਹਾਂ ਅਤੇ ਗੇਟ ਖੋਲ੍ਹ ਦੇਵੋ। ਅਤੇ ਲਓ ਬਈ ਗੇਟ ਖੁੱਲ੍ਹਣ ਲੱਗਾ ਵੇ, ਆਹਿਸਤਾ ਆਹਿਸਤਾ ਗੇਟ ਖੋਲ੍ਹ ਰਿਹਾ। ਅਸੀਂ ਗਾੜੀ ਅੰਦਰ ਲੈ ਕੇ ਜਾਵਾਂਗੇ ਅਤੇ ਫਿਰ ਉੱਪਰ ਅਸੀਂ ਜਾਵਾਂਗੇ, ਕਿਉਂਕਿ ਇਹ ਇੱਥੇ ਦੇ ਰਿਹਾਇਸ਼ੀਆਂ ਵਾਸਤੇ ਵੀ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹੀ ਗਾੜੀ ਪਾਰਕ ਕਰ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਡ ਦੇ ਦਿੱਤਾ ਜਾਂਦਾ ਵੇ ਤਾਂ ਕਿ ਜਿਹੜੇ ਇਸਤੇਮਾਲ ਕਰਦੇ ਨੇ ਉਹ ਆਪਣੇ ਕੋਡ ਦੇ ਨਾਲ ਆਪਣੀ ਗਾੜੀ ਅੰਦਰ ਲੈ ਜਾਣ। ਤੇ ਜੀ ਗਾੜੀ ਚੱਲ ਜਾ ਰਹੀ ਹੈ ਅੰਦਰ। ਅਸੀਂ ਹੁਣ ਇੱਥੇ ਦੇਖਦੇ ਹਾਂ ਜਿੱਥੇ ਸਾਨੂੰ ਜਗ੍ਹਾ ਮਿਲੇਗੀ ਅਸੀਂ ਉੱਥੇ ਗਾੜੀ ਪਾਰਕ ਕਰ ਦੇਵਾਂਗੇ। ਅਰੀਸ਼ਾ, ਹੈਲੋ ਅਰੀਸ਼ਾ। ਅਰੀਸ਼ਾ ਸਾਡੇ ਇਸਤਕਬਾਲ ਲਈ ਨੀਚੇ ਆਈ ਹੋਈ ਹੈ। ਮੈਨੂੰ ਲੱਗਦਾ ਗੇਟ ਦਾ ਕੋਡ ਇਹ ਨਹੀਂ ਲਾਇਆ ਆ ਕੇ, ਅਤੇ ਬਈ ਅਸੀਂ ਹੁਣ ਗਾੜੀ ਪਾਰਕ ਕਰਨ ਲੱਗੇ ਹਾਂ। ਇਹ ਸਾਹਮਣੇ ਸਾਨੂੰ ਜਗ੍ਹਾ ਨਜ਼ਰ ਆ ਰਹੀ ਹੈ, ਇੱਥੇ ਅਸੀਂ ਗਾੜੀ ਪਾਰਕ ਕਰ ਦਿੰਦੇ ਹਾਂ। ਰੈੱਡ ਗੱਡੀਆਂ ਦੋਵੇਂ ਆਲੇ ਦੁਆਲੇ ਖੜੀਆਂ ਨੇ। ਚਲੋ ਜੀ ਅਸੀਂ ਅਰੀਸ਼ਾ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਵੇ। ਅਰੀਸ਼ਾ ਦੇ ਪਿੱਛੇ ਪਿੱਛੇ ਟੁਰਨੇ ਹਾਂ ਅਸੀਂ। ਪੌਦੇ ਦੇਖੋ ਕਿੰਨੇ ਪਿਆਰੇ ਪੇ ਲੱਗਦੇ ਨੇ। ਗਰੀਨਰੀ ਯੂਕੇ ਦੀ ਗਰੀਨਰੀ ਜਿਹੜੀ ਹੈ ਜ਼ਬਰਦਸਤ ਹੈ। ਇਹ ਚੀਜ਼ ਜਿਹੜਾ ਯੂਕੇ ਸਮਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਕਿ ਐਸਾ ਸਮਰ ਜਿਹੜਾ ਵੇ ਨਾ ਬਹੁਤ ਹੀ ਜ਼ਬਰਦਸਤ ਹੁੰਦਾ ਵੇ ਔਰ ਬੜੇ ਅੱਛੇ ਦਿਨ ਹੁੰਦੇ ਨੇ। ਚਲੋ ਜੀ ਅਸੀਂ ਅਰੀਸ਼ਾ ਨੂੰ ਫੋਲੋ ਕਰਦੇ ਜਾ ਰਹੇ ਹਾਂ। ਅਰੀਸ਼ਾ ਸਾਡੇ ਲਈ ਦਰਵਾਜ਼ੇ ਖੋਲ੍ਹਦੀ ਜਾ ਰਹੀ ਹੈ ਅਤੇ ਅਸੀਂ ਪਿੱਛੇ ਪਿੱਛੇ ਟੁਰਦੇ ਜਾ ਰਹੇ ਹਾਂ। ਅਤੇ ਮੈਨੂੰ ਤਾਂ ਇੰਨੇ ਸੋਹਣੇ ਲੱਗਦੇ ਨੇ ਕਿ ਮੈਂ ਹਰ ਜਗ੍ਹਾ ਰੁਕਣਾ ਸ਼ੁਰੂ ਕਰ ਦਿੰਦੀ ਹਾਂ। ਅਰੀਸ਼ਾ ਹੱਸਦੀ ਪਈ ਹੈ ਕਿ ਆਂਟੀ ਜਿਹੜੇ ਨੇ ਇਹ ਬਸ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਨੇ। ਅਤੇ ਚਲੋ ਜੀ ਇੱਕ ਦਫਾ ਫਿਰ ਉਹਨੇ ਕੋਡ ਪਾਇਆ ਅਤੇ ਅਸੀਂ ਅੰਦਰ ਦਾਖਲ ਹੋ ਜਾਵਾਂਗੇ। ਦਰਵਾਜ਼ਾ ਖੁੱਲ੍ਹੇਗਾ ਅਤੇ ਬੜਾ ਸਿਕਿਉਰ ਬਣੇ ਹੋਏ ਨੇ ਫਲੈਟਸ। ਬਹੁਤ ਅੱਛਾ ਸਿਸਟਮ ਇਹਨਾਂ ਦਾ ਤਾਂ ਕਿ ਕੋਈ ਗੈਰ ਮੁਤਲਕਾ ਬੰਦਾ ਅੰਦਰ ਨਾ ਆ ਸਕੇ। ਅਤੇ ਚਲੋ ਜੀ ਅਤੇ ਸੀੜੀਆਂ ਵੀ ਹੈਗੀਆਂ ਨੇ ਔਰ ਲਿਫਟ ਵੀ ਹੈਗੀ ਹੈ। ਅਤੇ ਮੈਂ ਅਰੀਸ਼ਾ ਨੂੰ ਕਿਹਾ ਅਰੀਸ਼ਾ हम दोनों जाएंगे लिफ्ट पे, सीढ़ियों से नहीं जाएंगे। अरीशा ने फ़ौरन लिफ्ट का दरवाज़ा खोल देता। चलो जी इस साइड पे ना पहले आई तो हूँ लेकिन मुझे इतना लंबा ये चक्कर है, लिफ्ट ये वो भूल जाती हूँ। मेरा ख्याल ये वाला है। हाँ चलो अस्सलामुअलैकुम। मम्मा गुड मॉर्निंग सोनियो, गुड मॉर्निंग। ओए सोने क्या खा रहे? अस्सलामुअलैकुम। बच्चे तो पहुंच गए हैं खूब। आप लोग लेट हो गए। हम लोग लेट हो गए थोड़े। हाँ भाई गर्मी है, कह रहे गर्मी है। गर्मी काफी है यार, गर्मी तो गर्मी अचानक ही हो गई है। ਮੇਲ ਜੋਲ ਤੋਂ ਬਾਅਦ ਅੰਦਰ ਆ ਕੇ ਅਸੀਂ ਬੈਠੇ ਅਤੇ ਮੈਨੂੰ ਨਜ਼ਰ ਆ ਗਿਆ ਪਾਕਿਸਤਾਨੀ ਮੂੜਾ। ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਅਸੀਂ ਮੂੜੇ 'ਤੇ ਬੈਠਣੇ ਹੁੰਦੇ ਸਾਂ। ਅਤੇ ਮੈਂ ਬੱਚਿਆਂ ਨੂੰ ਦੱਸਣੀ ਪਈ ਸਾਂ ਦੇਖੋ ਇਹਨੂੰ ਮੂੜਾ ਕਹਿੰਦੇ ਨੇ, ਇਹਦਾ ਨਾਮ ਹੈ ਮੂੜਾ। ਅਤੇ ਬੱਚੇ ਦੇਖ ਰਹੇ ਨੇ ਹੈਰਤ ਨਾਲ ਇਸ ਚੀਜ਼ ਨੂੰ। ਅਤੇ ਇੱਧਰ ਬੱਚੇ ਬਈ ਲੱਗੇ ਹੋਏ ਨੇ ਖੇਲਣ ਵਾਸਤੇ। ਅਤੇ ਛੋਟੀ ਛੋਟੀ ਗਾੜੀਆਂ ਔਰ ਕਮਰੇ ਦਾ ਹਸ਼ਰ ਦੇਖੋ ਇਹਨਾਂ ਨੇ ਕੀ ਕਰ ਦਿੱਤਾ ਹੋਵੇ। ਪਰ ਇਹ ਦੌਰ ਜ਼ਿੰਦਗੀ ਦਾ ਐਸਾ ਹੁੰਦਾ ਬੜਾ ਬੇਫਿਕਰੀ ਦਾ, ਕਿਸੇ ਚੀਜ਼ ਦਾ ਹੋਸ਼ ਨਹੀਂ ਹੁੰਦਾ ਸਿਵਾਏ ਖੇਲਣ ਦੇ, ਸਿਵਾਏ ਮਸਤੀਆਂ ਦੇ। ਬੜਾ ਭਰਪੂਰ ਬੱਚੇ ਇੰਜੋਏ ਕਰਦੇ ਨੇ ਜ਼ਿੰਦਗੀ ਨੂੰ ਅਤੇ ਆਪਸ ਵਿੱਚ ਲੱਗੇ ਹੋਏ ਨੇ। ਕੋਈ ਬੜਾ ਅਤੇ ਛੋਟਾ ਕੋਈ ਤਫਰੀਕ ਨਹੀਂ, ਬਸ ਜੋ ਜਿੱਥੇ ਮਿਲ ਰਿਹਾ ਨਾ ਦਸਤਿਆਬ ਹੈ ਉਹਦੇ ਨਾਲ ਖੇਲਿਆ ਜਾ ਰਿਹਾ ਵੇ। ਇੱਥੋਂ ਬਾਹਰ ਦਾ ਵਿਊ ਵੀ ਬੜਾ ਹੀ ਖੂਬਸੂਰਤ ਨਜ਼ਰ ਆਉਂਦਾ ਵੇ ਅਤੇ ਬੱਚੇ ਖੇਲ ਖੇਲ ਕੇ ਉਹ ਕਹਿੰਦੇ ਨੇ ਕਮਲੇ ਹੋ ਗਏ ਨੇ। ਅਤੇ ਯੂਸਫ ਦੇ ਹੱਥ 'ਚ ਦੇਖੋ ਵੀ ਟੈਬਲੇਟ ਤੁਹਾਨੂੰ ਨਜ਼ਰ ਆਏਗੀ। ਯੂਸਫ ਆਪਣੀ ਟੈਬਲੇਟ ਦਾ ਫਸਾ ਨਹੀਂ ਖਾਂਦਾ। ਜਿੱਥੇ ਜਾਂਦਾ ਨਾ ਯੂਸਫ ਇਹ ਨਾਲ ਬਗਲ ਵਿੱਚ ਹੁੰਦੀ ਹੈ ਅਤੇ ਐਸਾ ਦਬਾ ਦਬਾ ਕੇ ਯੂਸਫ ਨਾਲ ਟੁਰਦਾ ਵੇ ਇਹਨੂੰ। ਅਤੇ ਮੁਸਤਫਾ ਸਾਹਿਬ ਨੇ ਤਾਂ ਅੱਜ ਕੇਲਿਆਂ ਨਾਲ ਭਰਪੂਰ ਇਨਸਾਫ ਕੀਤਾ ਹੋਵੇ ਬਈ, ਪੂਰਾ ਇਨਸਾਫ ਕੀਤਾ ਕੇਲਿਆਂ ਨਾਲ। ਅਤੇ ਕੇਲੇ ਇਹਨੇ ਖੂਬ ਖਾਧੇ ਨੇ। ਚਲੋ ਜੀ ਬੱਚੇ ਖਾ ਰਹੇ ਨੇ ਪੀ ਰਹੇ ਨੇ, ਪਰ ਨਾਲ ਆ ਗਿਆ ਖਾਣਾ। ਗਰਮਾ ਗਰਮ ਬਰਿਆਨੀ, ਕੋਫਤੇ, ਰੋਸਟ ਅਤੇ ਸਾਲਨ ਬੱਕਰੇ ਦਾ। ਇੰਨਾ ਲਜ਼ੀਜ਼ ਖਾਣਾ ਬਣਿਆ ਨਾ ਕਿ ਬਹੁਤ ਹੀ ਮਜ਼ੇਦਾਰ। ਅਸੀਂ ਜਦੋਂ ਵੀ ਆਉਂਦੇ ਹਾਂ ਸਾਇਮਾ ਬਹੁਤ ਅੱਛੀ ਕੁੱਕ ਨੇ। ਸਾਇਮਾ ਸਾਨੂੰ ਆਪਣੇ ਹੱਥਾਂ ਨਾਲ ਬੜੇ ਅੱਛੇ ਅੱਛੇ ਖਾਣੇ ਬਣਾ ਕੇ ਖਿਲਾਉਂਦੀ ਹੈ। ਸਾਇਮਾ ਔਰ ਅਸਦ ਦਾ ਸਪੈਸ਼ਲ ਥੈਂਕਸ ਕਹਿੰਦੀ ਹਾਂ ਕਿ ਬੜੀ ਮੁਹੱਬਤ ਨਾਲ ਬੁਲਾਉਂਦੇ ਨੇ ਔਰ ਆਪਣੇ ਘਰ ਇਨਵਾਈਟ ਕਰਦੇ ਨੇ
ਔਰ ਬੜੇ ਅੱਛੇ ਸਾਨੂੰ ਖਾਣੇ ਖਿਲਾਉਂਦੇ ਨੇ। ਯੂਸਫ ਸਾਹਿਬ ਵੀ ਲੱਗੇ ਹੋਏ ਨੇ ਵੀ ਚਿਕਨ ਨੂੰ ਹੱਥ ਸਾਫ਼ ਕਰਨ। ਅਤੇ ਖਾਣੇ ਤੋਂ ਬਾਅਦ ਆ ਗਿਆ ਜੀ ਮਿੱਠੇ ਦੀ ਵਾਰੀ। ਅਤੇ ਮਿੱਠੇ ਤੋਂ ਬਗੈਰ ਤਾਂ ਜ਼ਿੰਦਗੀ ਵੈਸੇ ਹੀ ਬੜੀ ਅਧੂਰੀ ਜਿਹੀ ਲੱਗਦੀ ਹੈ। ਅਤੇ ਇੰਨੀ ਪਿਆਰੀ ਮਜ਼ੇਦਾਰ ਖੀਰ, ਅਤੇ ਬਈ ਅਸੀਂ ਤਾਂ ਰੱਜ ਰੱਜ ਕੇ ਖਾਣੀ ਹੈ, ਕੋਈ एहतियात नहीं करनी। ਅੱਜ ਖਾਈ ਜਾਓ ਖਾਈ ਜਾਓ। नहीं है तो आपने इतना थोड़ा थोड़ा लिया है, चखने में ही हो जाएगा। इतना ज्यादा आपने डाल दिया है। अंकल को कहिएगा हमें बहुत, अंकल हमें आपकी कमी बहुत महसूस हुई, नेक्स्ट टाइम आपने भी आना है। चलो ये अब रिकॉर्ड हो गया। हाँ, अंकल को बता दूंगी जाके कि भाई आप नहीं आए हैं, तो साइमा ने बड़ी कमी महसूस की है। अच्छा भाई साइमा, अल्लाह हाफिज़। बहुत बहुत शुक्रिया आपकी, इतना अच्छा आपने खाना खिलाया हमें, और बिरयानी स्पेशली। सारा खाना ही अच्छा था, बिरयानी तो हमने ऐसे खाई है ना, ज़बरदस्त। और खीर भी बहुत मज़े की थी। चलो भाई, मौसम भी अच्छा है और खाना भी अच्छा रहा है हमारा। अस्सलाम वालेकुम सोनियो। बहुत रात की असलामुअलैकुम, गुड मॉर्निंग सोनियो, गुड मॉर्निंग। ਲਓ ਵੀ ਤੁਹਾਨੂੰ ਇੱਕ ਦਫਾ ਅਸੀਂ ਫਿਰ ਗੁੱਡ ਮਾਰਨਿੰਗ ਕਹਿ ਦਿੰਦੇ ਆ। ਅੱਜ ਧੁੱਪ ਬੱਦਲ ਏ, ਕਦੀ ਧੂਪ ਕभी ਛਾਂ ਹੋਗੀ, ਅਤੇ ਉਹਦਾ ਅਸੀਂ ਫਾਇਦਾ ਚੁੱਕ ਰਹੇ ਹਾਂ। ਸੁਬਾਹ ਹਲਕੀ ਬਾਰਿਸ਼ ਵੀ ਹੋਈ ਹੈ, ਪਰ ਇਸ ਵੇਲੇ ਤੇ ਬੱਦਲ ਹੋਏ ਨੇ। ਇੱਕ ਅੱਧ ਦਫਾ ਧੁੱਪ ਜਿਹੜੀ ਹੈ ਨਾ, ਉਹਨੇ ਨਜ਼ਾਰਾ ਕਰਾਇਆ ਵੇ। ਅਤੇ ਚਲੋ ਜੀ, ਮੈਂ ਥੋੜ੍ਹਾ ਜਿਹਾ ਇੱਥੇ ਬਹਿ ਜਾਂਦੀ ਹਾਂ। ਅੱਛਾ ਪਿਆ ਲੱਗਦਾ ਤਾਜ਼ੀ ਹਵਾ 'ਚ ਬਹਿਣਾ। ਅਤੇ ਇੱਥੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰ ਲੈਂਦੀ ਹਾਂ। ਥੋੜ੍ਹਾ ਜਿਹਾ ਮੈਨੂੰ ਸਟੈਂਡ ਨੂੰ ਨੀਚੇ ਕਰਾਂ, ਬਹੁਤਾ ਹੀ ਹੋ ਗਿਆ। ਅਤੇ ਇਸ ਤਰ੍ਹਾਂ ਜਿਹੜਾ ਨਾ ਅਸੀਂ ਕੱਲ੍ਹ ਅਸੀਂ ਗਏ ਮੈਨਚੈਸਟਰ ਗਏ, ਬਹੁਤ ਸਾਡਾ ਅੱਛਾ ਦਿਨ ਗੁਜ਼ਰਿਆ। ਯਕੀਨ ਮੰਨੋ ਬੜਾ ਮਜ਼ਾ ਆਇਆ ਕਿ ਇੱਕ ਤਾਂ ਬੱਚਿਆਂ ਦੀ ਆਊਟਿੰਗ ਵੀ ਹੋ ਗਈ। ਬੱਚੇ ਜ਼ਾਹਿਰ ਛੁੱਟੀਆਂ ਨੇ, ਅਤੇ ਉਹ ਜਾਣ ਆਉਣ ਦਾ ਵੈਦਰ ਦੀ ਵਜ੍ਹਾ ਨਾਲ ਬੜਾ ਮਸਲਾ ਹੋ ਰਿਹਾ। ਅਸੀਂ ਕਈ ਦਿਨ ਤੋਂ ਪਲਾਨ ਕਰ ਰਹੇ ਹਾਂ, ਲੇਕਿਨ ਬਾਰਿਸ਼ ਹੋਣ ਦੀ ਵਜ੍ਹਾ ਦੇ ਨਾਲ ਕਿਤੇ ਜਾਣਾ ਨਹੀਂ ਹੋ ਰਿਹਾ। ਅਤੇ ਕੱਲ੍ਹ ਮੌਸਮ ਵੀ ਬਹੁਤ ਅੱਛਾ ਸੀ, ਔਰ ਫਿਰ ਇਹ ਵੀ ਕਿ ਬੱਚੇ ਉੱਥੇ ਆਪਸ 'ਚ ਖੇਲੇ ਵੀ, ਬਹੁਤ ਮਜ਼ਾ ਆਇਆ ਸਾਨੂੰ। ਖਾਣਾ ਬਹੁਤ ਅੱਛਾ ਸੀ, ਔਰ ਬਹੁਤ ਪੇਟ ਭਰ ਕੇ ਸਾਰਿਆਂ ਨੇ ਖਾਣਾ ਖਾਧਾ। ਅਤੇ ਖੁਸ਼ੀ ਇਹ ਹੁੰਦੀ ਹੈ ਕਿ ਆਪਣੀ ਰਵਾਇਤ ਨੂੰ ਬਰਕਰਾਰ ਰੱਖਣਾ, ਕਿ ਆਪਣੇ ਭੈਣ ਭਰਾਵਾਂ ਨੂੰ, ਆਪਣੇ ਦੋਸਤ ਅਹਿਬਾਬ ਨੂੰ ਖਾਣੇ 'ਤੇ ਮਦੂ ਕਰਨਾ, ਉਹਨਾਂ ਦੇ ਨਾਲ ਬੈਠ ਕੇ ਗੱਪਸ਼ਪ ਕਰਨਾ। ਉਹਦੇ ਵਾਸਤੇ ਇਨਸਾਨ ਕਿੰਨਾ ਮਿਹਨਤ ਕਰਦਾ ਵੇ। ਦੇਖੋ ਕਿ ਸਾਇਮਾ ਨੇ ਵੀ ਕੱਲ੍ਹ ਕਿੰਨੀ ਮਿਹਨਤ ਪਰਸੋਂ ਤੋਂ ਲੱਗੀ ਹੋਏਗੀ ਵਿਚਾਰੀ, ਉਹਨੇ ਕਿ ਕਿੰਨੀਆਂ ਡਿਸ਼ਾਂ ਬਣਾਈਆਂ ਕੀਤੀਆਂ। ਲੇਕਿਨ ਇਹ ਸਭ ਇੱਕ ਮੁਹੱਬਤ ਦੀ ਅਲਾਮਤ ਹੁੰਦੀ ਹੈ ਕਿ ਇਨਸਾਨ ਕਿਸੇ ਨੂੰ ਮੁਹੱਬਤ ਕਰਦਾ ਹੈ, ਕਿਸੇ ਨਾਲ ਖਲੂਸ ਨਾਲ ਮਿਲਦਾ ਵੇ, ਕਿਸੇ ਨਾਲ ਤਾਲੁਕ ਰੱਖਣਾ ਚਾਹੁੰਦਾ ਵੇ, ਉਹਦੇ ਲਈ ਫਿਰ ਖੁਸ਼ੀ ਉਹ ਸਭ ਕੰਮ ਕਰਦਾ ਵੇ। ਅਤੇ ਸਾਡੇ ਦੀਨ ਨੇ ਵੀ ਇਹ ਕਿਹਾ ਵੇ ਕਿ ਜਿਹੜਾ ਮਹਿਮਾਨ ਹੈ ਅੱਲਾ ਦੀ ਰਹਿਮਤ ਹੈ। ਅਤੇ ਸ਼ੁਕਰ ਹੈ ਬਹੁਤ ਸਾਰੇ ਲੋਕ ਮੈਂ ਕਹਿੰਦੀ ਹਾਂ ਕਿ ਹਾਲੇ ਵੀ ਅੱਜ ਵੀ ਇਸ ਗੱਲ 'ਤੇ ਕਾਇਮ ਨੇ ਕਿ ਮਹਿਮਾਨ ਅੱਲਾ ਦੀ ਰਹਿਮਤ ਹੁੰਦਾ ਹੈ। ਤੁਹਾਡੇ ਘਰ ਆਉਂਦਾ ਵੇ ਅਤੇ ਅੱਲਾ ਪਾਕ ਆਪਣੀ ਰਹਿਮਤ ਭੇਜਦੇ ਨੇ, ਅਤੇ ਮਹਿਮਾਨ ਦੇ ਆਉਣ 'ਤੇ ਖੁਸ਼ੀ ਵੀ ਕੀਤੀ ਜਾਂਦੀ ਹੈ, ਔਰ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਜਾਂਦਾ। ਉਹਨਾਂ ਵਾਸਤੇ ਅੱਛੇ ਖਾਣੇ ਪਕਾਏ ਜਾਂਦੇ ਨੇ, ਇਹਤਮਾਮ ਕੀਤਾ ਜਾਂਦਾ ਹੈ ਮਹਿਮਾਨ ਵਾਸਤੇ ਕਿ ਅੱਲਾ ਪਾਕ ਨੇ ਤੁਹਾਡੇ ਘਰ ਰਹਿਮਤ ਭੇਜੀ ਹੈ। ਅਤੇ ਬਹੁਤ ਦੇਖੋ ਗੱਲ ਕਰਦੇ ਕਰਦੇ ਧੁੱਪ ਨਿਕਲ ਗਈ, ਅਤੇ ਅੱਲਾ ਪਾਕ ਨੇ ਇਹ ਵੀ ਦੇਖੋ ਕਿੰਨੀ ਸੋਹਣੀ ਧੁੱਪ ਕੱਢ ਦਿੱਤੀ ਹੈ। ਇਹ ਸਭ ਉਸ ਰੱਬ ਦੇ ਨਜ਼ਾਰੇ ਨੇ, ਸਭ ਉਸ ਰੱਬ ਦਾ ਕਰਮ ਹੈ ਕਿ ਜਿਹੜਾ ਇਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਬੱਦਲਾਂ ਵਿੱਚੋਂ ਵੀ ਧੁੱਪ ਕੱਢ ਦਿੰਦਾ। ਅਤੇ ਅਸੀਂ ਰਾਤੀ ਦੇਰ ਨਾਲ ਪਹੁੰਚੇ, ਫਿਰ ਆ ਕੇ ਬਸ ਉਹੀ ਬੱਚਿਆਂ ਨੇ ਕੱਪੜੇ ਸ਼ਪੜੇ ਬਦਲੇ ਕੀਤੇ, ਲੇਟੇ। ਅਤੇ ਉਸ ਤੋਂ ਬਾਅਦ ਮੈਂ ਸੁਬਾਹ ਉੱਠ ਕੇ ਨਾ ਤੁਹਾਡੇ ਕੌਮੈਂਟ ਵਗੈਰਾ ਪੜ੍ਹੇ, ਅਤੇ ਫਿਰ ਉਹ ਮੈਨੂੰ ਸ਼ੀਲ ਦਾ ਵੀ ਕੌਮੈਂਟ ਮਿਲਿਆ। ਸ਼ੀਲ ਨੇ ਕਿਹਾ ਕਿ ਬਾਜੀ ਕੀ ਕਹਿੰਦੇ ਨੇ, ਰਾਤ ਦਾ ਵਿਊ ਵੀ ਤੁਹਾਡਾ ਬੜਾ ਜ਼ਬਰਦਸਤ ਹੈ, ਕਿ ਉਹ ਵਿਊ ਬੜਾ ਤੁਸੀਂ ਪਸੰਦ ਕੀਤਾ। ਨਸੀਮਾ ਡਾਰ ਨੇ ਸਪੈਸ਼ਲ ਖਾਣੇ ਨੇ, ਸ਼ਬੀਰ ਹੁਸੈਨ ਸਾਹਿਬ ਦਾ ਮੈਸੇਜ ਆਇਆ ਸੀ, ਸੌਲਤ ਹੁਸੈਨ, ਔਰ ਸਭ ਨੇ ਮੈਸੇਜ ਕੀਤੇ ਸਨ ਕਿ ਵੀ ਤੁਹਾਡਾ ਵਿਊ ਰਾਤ ਦਾ ਵੀ ਬੜਾ ਜ਼ਬਰਦਸਤ ਹੈ ਔਰ ਬਹੁਤ ਚੰਗਾ। ਸ਼ੀਲ ਨੇ ਕਿਹਾ ਮੈਂ ਤਾਂ ਆਪ ਰਾਤ ਨੂੰ ਹੀ ਜ਼ਿਆਦਾ ਕੰਮ ਕਰਨੀ ਆ, ਰਾਤ ਨੂੰ ਕੰਮ ਕਰਨ ਦਾ ਆਪਣਾ ਹੀ ਮਜ਼ਾ ਆਵੇ ਬਈ, ਆਪਣਾ ਹੀ ਨਸ਼ਾ ਹੈ। ਅਤੇ ਵਾਕਈ ਤੇਰਾ ਨਸ਼ਾ ਅੱਖਾਂ ਵਿੱਚ ਆਵੇ ਮੈਨੂੰ, ਅਤੇ ਉਹ ਹਿਸਾਬ ਹੈ ਕਿ ਵੀ ਰਾਤ ਦਾ ਜਿਹੜਾ ਆਪਣਾ ਇੱਕ ਨਸ਼ਾ ਕਿ ਰਾਤ ਨੂੰ। ਸ਼ੀਲ ਨੇ ਕਿਹਾ ਮੈਂ ਵੀ ਜੋ ਕੋਈ ਕੰਮ ਕਰਨਾ ਹੁੰਦਾ ਮੈਂ ਰਾਤ ਨੂੰ ਹੀ ਸਕੂਨ ਦੇ ਨਾਲ ਕਰਨੀ ਆ ਬਈ, ਕਿ ਬੜਾ ਚੰਗਾ ਟਾਈਮ ਹੁੰਦਾ ਵੇ। ਅਸੀਂ ਵੀ ਜ਼ਿਆਦਾਤਰ ਕਿਉਂਕਿ
ਹੁਣ ਅੱਜ ਕੱਲ੍ਹ ਬੱਚੇ ਜਿਹੜੇ ਨੇ ਆਏ ਹੋਏ ਨੇ ਤੇ ਉਹ ਫਿਰ ਨਾਲ ਨਾਲ ਅਸੀਂ ਪੈਕਿੰਗ ਵੀ ਕਰਨੀ ਹੈ ਤੇ ਰਾਤ ਦੇਰ ਤੱਕ ਜਾਗਣ ਦਾ ਸਿਲਸਿਲਾ ਜਾਰੀ ਰਹਿੰਦਾ। ਖਾਸ ਕਰ ਸਾਡੀ ਛੋਟੀ ਪਸਤੌਲ ਸੌਂਦੀ ਨਹੀਂ ਤੇ ਅਸੀਂ ਕਹਿੰਦੇ ਹਾਂ ਕਿ ਵੀ ਇਹਨੇ ਸੌਣਾ ਨਹੀਂ ਤੇ ਚਲੋ ਕੁਛ ਕੰਮ ਹੀ ਨਿਬੇੜ ਲਈਏ ਤੇ ਨਾਲ ਨਾਲ ਫਿਰ ਅਸੀਂ ਉਹ ਪੈਕਿੰਗ ਵਗੈਰਾ ਵੀ ਕਰ ਰਹੇ ਹਾਂ। ਤੇ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬੇਇੰਤਹਾ ਸ਼ੁਕਰੀਆ ਕਿ ਤੁਸੀਂ ਕਮੈਂਟ ਕੀਤਾ। ਨਸੀਮਾ ਨੇ ਵੀ ਲਿਖਿਆ ਕਿ ਬੜਾ ਵੀ ਲਵਲੀ ਵਲੌਗ ਹੈ ਤੇ ਸਾਰੇ ਤੁਹਾਡੇ ਬੜੀ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਦੇਖਦੇ ਵੀ ਹੋ, ਤੁਸੀਂ ਕਮੈਂਟ ਕਰਦੇ ਹੋ ਤੇ ਮੇਰੇ ਨਾਲ ਜੋੜਦੇ ਹੋ, ਮੇਰੇ ਵਿਹੜੇ 'ਚ ਆ ਕੇ ਬੈਠਦੇ ਹੋ। ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਵੀ ਅਸੀਂ ਭਿੰਡੀ ਜਿਹੜੀ ਹੈ ਨਾ ਫਰਾਈ ਕਰਕੇ ਪਾਉਂਦੇ ਹਾਂ ਗੋਸ਼ਤ ਵਿੱਚ ਅਲੱਗ ਤੋਂ ਤੇ ਫਿਰ ਅਸੀਂ ਗੋਸ਼ਤ 'ਚ ਸ਼ਾਮਿਲ ਕਰਨੇ ਹਾਂ। ਸ਼ਬੀਰ ਹੁਸੈਨ ਸਾਹਿਬ ਤੁਸੀਂ ਬਿਲਕੁਲ ਠੀਕ ਹੈ। ਅਸਲ ਤਰੀਕਾ ਇਹੀ ਹੁੰਦਾ ਵੇ ਕਿ ਜਿਹੜਾ ਪਹਿਲੇ ਜਿਵੇਂ ਭਿੰਡੀ ਪਕਾਈ ਸਾਡੇ ਘਰ 'ਚ ਵੀ ਇਸ ਤਰ੍ਹਾਂ ਹੀ ਪੱਕਦੀ ਸੀ ਕਿ ਭਿੰਡੀ ਨੂੰ ਅਲੱਗ ਫਰਾਈ ਕਰਨਾ ਔਰ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਗੋਸ਼ਤ ਵਿੱਚ ਸ਼ਾਮਿਲ ਕਰਨਾ। ਲੇਕਿਨ ਉਹ ਬਸ ਉਹ ਕਹਿੰਦੇ ਨਾ ਜ਼ਰੂਰਤ ਇਜਾਦ ਕੀ ਮਾਂ ਹੁੰਦੀ ਹੈ, ਉਹ ਇਸ ਤਰ੍ਹਾਂ ਉਹ ਜ਼ਰੂਰਤਾਂ ਹੋ ਜਾਂਦੀਆਂ ਨੇ, ਬਿਮਾਰੀਆਂ ਇੰਨੀਆਂ ਹੁੰਦੀਆਂ ਨੇ ਕਿ ਫਿਰ ਅਸੀਂ ਮੇਰੇ ਹਸਬੈਂਡ ਦਾ ਹੋ ਗਿਆ ਫਿਰ ਬਾਈਪਾਸ ਕਾਫੀ ਸਾਲ ਪਹਿਲੇ ਤੇ ਉਸ ਤੋਂ ਬਾਅਦ ਫਿਰ ਅਸੀਂ ਥੋੜ੍ਹਾ ਆਇਲ ਤੋਂ ਇਸ ਤਰ੍ਹਾਂ ਕਰਨ ਲੱਗੇ ਘੱਟ ਤੋਂ ਘੱਟ ਆਇਲ 'ਚ ਚੀਜ਼ ਬਣਾਈਏ ਤਾਂ ਫਿਰ ਭਿੰਡੀ ਇਸ ਤਰ੍ਹਾਂ ਹੀ ਮੈਂ ਡਾਇਰੈਕਟ ਪਾ ਕੇ ਹੀ ਨਾ ਬਣਾਉਣ ਲੱਗ ਗਈ ਤਾਂ ਫਿਰ ਇਸ ਤਰ੍ਹਾਂ ਹੀ ਬਣਦੀ ਗਈ ਕਿ ਬਈ ਇਸ ਤਰ੍ਹਾਂ ਹੀ ਚਲੋ ਹੁਣ ਬਣਾ ਲੈਂਦੇ ਹਾਂ ਔਰ ਸਹੀ ਬਣ ਜਾਂਦੀ ਹੈ। ਉਸ ਟੇਸਟ ਕੋਈ ਫਰਕ ਇੰਨਾ ਖਾਸ ਟੇਸਟ 'ਚ ਨਹੀਂ ਪੈਂਦਾ। ਸਿਰਫ ਭਿੰਡੀ ਦੀ ਲੇਸ ਦੀ ਵਜ੍ਹਾ ਦੇ ਨਾਲ ਕਰੀਦਾ ਵੇ ਕਿ ਥੋੜ੍ਹੀ ਜਿਹੀ ਲੇਸ ਖਤਮ ਹੋ ਜਾਵੇ ਤੇ ਉਹਨੂੰ ਭੁੰਨ ਕੇ ਪਾ ਦੇਈਦਾ ਵੇ। ਪਰ ਇਹ ਵੀ ਕਿ ਮੈਂ ਇਹ ਤਜਰਬਾ ਕੀਤਾ ਨਾ ਤੇ ਇਹ ਸਹੀ ਸੀ। ਇਸ ਤਰ੍ਹਾਂ ਹੀ ਹੁਣ ਬਣਾਉਣ ਲੱਗ ਗਈ ਕਿ ਭਿੰਡੀ ਨੂੰ ਗੋਸ਼ਤ ਵਿੱਚ ਪਾ ਦੇਵੋ, ਥੋੜ੍ਹਾ ਜਿਹਾ ਥੋੜ੍ਹੀ ਕੁ ਦੇਰ ਉਹਨੂੰ ਦਮ 'ਤੇ ਰੱਖ ਦੇਵੋ ਤੇ ਉਹ ਭਿੰਡੀ ਆਪਣੇ ਥੋੜ੍ਹਾ ਜਿਹਾ ਛੱਡ ਦਿੰਦੀ ਹੈ ਲੇਸ, ਫਿਰ ਥੋੜ੍ਹਾ ਜਿਹਾ ਭੁੰਨੋ ਤੇ ਬੜੀ ਅੱਛੀ ਜ਼ਬਰਦਸਤ ਹੋ ਜਾਂਦੀ ਹੈ। ਅਲੱਗ ਤੋਂ ਉਹਨੂੰ ਫਰਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਦਿਨ ਬ ਦਿਨ ਇਨਸਾਨ ਨੂੰ ਬਿਮਾਰੀਆਂ ਆਉਂਦੀਆਂ ਜਾਂਦੀਆਂ ਨੇ, ਫਿਰ ਐਸੇ ਕੋਈ ਨਾ ਕੋਈ ਮਸਲੇ ਮਸਾਇਲ ਨਿਕਲ ਆਉਂਦੇ ਨੇ ਜ਼ਿੰਦਗੀ ਦੇ ਨਾਲ ਤੇ ਫਿਰ ਐਵੇਂ ਕਿ ਉਹ ਫਿਰ ਕੁਛ ਨਾ ਕੁਛ ਸਾਨੂੰ ਉਸ ਹਿਸਾਬ ਨਾਲ ਕਰਨਾ ਪੈਂਦਾ ਵੇ। ਤੇ ਤੁਸੀਂ ਵੈਸੇ ਬਿਲਕੁਲ ਠੀਕ ਲਿਖਿਆ ਕਿ ਇਸ ਤਰ੍ਹਾਂ ਜ਼ਿਆਦਾਤਰ ਲੋਕ ਹਲੇ ਵੀ ਅੱਜ ਵੀ ਫਰਾਈ ਕਰਕੇ ਅਲੱਗ ਹੀ ਪਾਉਂਦੇ ਨੇ ਜਿਹੜਾ ਭਿੰਡੀ। ਤੇ ਇਸ ਹਿਸਾਬ ਦੇ ਨਾਲ ਤੁਸੀਂ ਬਿਲਕੁਲ ਠੀਕ ਕਮੈਂਟ ਕੀਤਾ। ਤੇ ਬੁਸ਼ਰਾ ਸਈਦ ਦਾ ਕਮੈਂਟ ਆਇਆ, ਉਹਨਾਂ ਨੇ ਲਿਖਿਆ ਕਿ ਵੀ ਤੁਸੀਂ ਤਾਂ ਉਹ ਗੱਲਾਂ ਯਾਦ ਕਰਾ ਦਿੰਦੇ ਹੋ ਜਿਹੜੀਆਂ ਅਸੀਂ ਭੁੱਲ ਜਾਂਦੇ ਹਾਂ, ਤੁਸੀਂ ਉਹ ਗੱਲਾਂ ਯਾਦ ਕਰਾ ਦਿੰਦੇ ਹੋ। ਉਹਨਾਂ ਨੇ ਮੇਰਾ ਖਿਆਲ ਸ਼ਾਇਦ ਉਹ ਵੀਡੀਓ ਦੇਖੀ ਜਿਹਦੇ ਵਿੱਚ ਨਾਖੂਨ ਦਾ ਜ਼ਿਕਰ ਸੀ ਜਾਂ ਕਿਹੜੀ ਵੀਡੀਓ 'ਤੇ ਉਹਨਾਂ ਨੇ ਕੀਤਾ, ਮੈਨੂੰ ਇੰਨਾ ਟਾਈਮ ਨਹੀਂ ਸੀ ਕਿ ਮੈਂ ਦੇਖਦੀ, ਲੇਕਿਨ ਮੇਰਾ ਖਿਆਲ ਹੈ ਕਿ ਨਾਖੂਨ ਵਾਲੀ ਗੱਲ 'ਤੇ ਹੀ ਆ ਜਿਹੜੀ ਸਕੂਲ ਦੇ ਜ਼ਮਾਨੇ 'ਚ ਜਿਹੜੀ ਚੈਕਿੰਗ ਹੁੰਦੀ ਸੀ ਉਸ 'ਤੇ ਹੀ ਉਹਨਾਂ ਲਿਖਿਆ ਸੀ। ਤੇ ਬੁਸ਼ਰਾ ਜ਼ਾਹਿਰ ਬਹੁਤ ਸ਼ੁਕਰੀਆ ਕਿ ਤੁਸੀਂ ਦੇਖਿਆ, ਤੁਸੀਂ ਪਸੰਦ ਕੀਤਾ ਔਰ ਤੁਸੀਂ ਕਮੈਂਟ ਵੀ ਕਰਕੇ ਦੱਸਿਆ ਕਿ ਤੁਹਾਨੂੰ ਚੰਗਾ ਲੱਗਿਆ। ਸਪੈਸ਼ਲੀ ਮੈਂ ਤੁਹਾਡੇ ਕਮੈਂਟ ਦੇ ਜਵਾਬ ਵਾਸਤੇ ਹੀ ਵਰਨਾ ਵਲੌਗ ਤੇ ਮੈਂ ਜਿਹੜਾ ਆਪਣਾ ਜੋੜ ਲਿਆ ਸੀ ਸਾਰਾ ਤੇ ਮੈਂ ਉਸ ਤਰ੍ਹਾਂ ਹੀ ਲਾ ਦਿੰਦੀ, ਪਰ ਮੈਂ ਕਿਹਾ ਮੈਂ ਥੋੜ੍ਹੀ ਦੇਰ ਤੁਹਾਡੇ ਨਾਲ ਗੱਲ ਕਰ ਲਾਂ, ਆਦਤ ਪੈ ਗਈ ਹੈ ਨਾ ਤੁਹਾਡੇ ਨਾਲ ਗੱਲ ਕਰਨ ਦੀ, ਤੇ ਇਸ ਤੋਂ ਫਿਰ ਮੈਂ ਸੋਚਿਆ ਕਿ ਥੋੜ੍ਹੀ ਜਿਹੀ ਮੈਂ ਗੱਲ ਕਰ ਲਵਾਂ। ਤੇ ਬੁਸ਼ਰਾ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਦਾ ਕਿ ਤੁਸੀਂ ਆਪਣੀ ਮੌਜੂਦਗੀ ਦਾ ਅਹਿਸਾਸ ਤੇ ਲਾਇਆ। ਕਮੈਂਟ ਦੇ ਨਾਲ ਹੀ ਮੈਨੂੰ ਪਤਾ ਚੱਲਦਾ ਵੇ ਕਿ ਤੁਸੀਂ ਕਿੱਥੋਂ ਜਾਂ ਕਿਹੜੀ ਜਗ੍ਹਾ ਤੋਂ ਜੁੜਦੇ ਹੋ ਨਾਲ, ਤੇ ਫਿਰ ਕਿਹਨੇ ਮੇਰੇ ਵੀਡੀਓ ਦੇਖੀ। ਇਸ ਤਰ੍ਹਾਂ ਬਹੁਤ ਸਾਰੇ ਵਿਊਜ਼ ਹੁੰਦੇ ਨੇ ਪਰ ਉਹਦੇ ਵਿੱਚ ਫਿਰ ਜਦੋਂ ਕਮੈਂਟ ਤੋਂ ਮੈਨੂੰ ਪਤਾ ਚੱਲਦਾ ਵੇ। ਤੇ ਤੁਸੀਂ ਪਸੰਦ ਕੀਤਾ, ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਵੀ ਦਿੱਤਾ ਔਰ ਤੁਸੀਂ ਪਸੰਦ ਵੀ ਕੀਤਾ। ਤੇ ਲਾਜ਼ਮੀ ਜੀ ਗੱਲ ਹੈ, ਉਹ ਯਾਦਾਂ ਤੋਂ ਇਨਸਾਨ ਪਿੱਛਾ ਤਾਂ ਨਹੀਂ ਛੁਡਾ ਸਕਦਾ ਨਾ, ਉਹ ਯਾਦਾਂ ਤੇ ਸਾਡੇ ਨਾਲ ਹੀ, ਉਹ ਕਹਿੰਦੇ ਕਬਰ ਤੱਕ ਨਾਲ ਹੀ ਜਾਣੀਆਂ ਨੇ ਕਿ ਅਸੀਂ ਉਹਨਾਂ ਤੋਂ ਪਿੱਛਾ ਤਾਂ ਨਹੀਂ ਛੁਡਾ ਸਕਦੇ ਉਹਨਾਂ ਯਾਦਾਂ ਤੋਂ, ਤੇ ਉਹ ਸਾਡੇ ਨਾਲ ਹੀ ਚੱਲਣੀਆਂ ਨੇ। ਬਚਪਨ ਦੀਆਂ ਯਾਦਾਂ। ਮੈਂ ਨੇਲਸ ਦੇ ਹਵਾਲੇ ਨਾਲ ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਸ਼ਾਇਦ ਕਿਸੇ ਹੋਰ ਨੇ ਵੀ ਕੀਤਾ ਹੋਵੇ, ਜਿਵੇਂ ਬੱਚੇ ਭਿੰਡੀਆਂ ਲਾ ਲੈਂਦੇ ਹੁੰਦੇ ਸੀ। ਇੱਕ ਦਿਨ ਮੈਂ ਤੁਹਾਨੂੰ ਦੱਸਿਆ ਸੀ ਇਸ ਤਰ੍ਹਾਂ ਸੀ, ਇੱਕ ਫੁੱਲ ਆਉਂਦੇ ਨੇ ਸਦਾ ਬਹਾਰ ਦਾ ਬੂਟਾ ਹੁੰਦਾ, 5 ਪੱਤਿਆਂ ਵਾਲੇ ਫੁੱਲ ਹੁੰਦਾ ਉਹਦੇ 'ਤੇ, ਉਹਦਾ ਗੁਲਾਬੀ ਕਲਰ ਵੀ ਹੁੰਦਾ, ਚਿੱਟੇ ਰੰਗ ਦੇ ਵੀ ਹੁੰਦੇ ਨੇ। ਉਹ ਪੱਤੇ ਇਸ ਤਰ੍ਹਾਂ ਹੁੰਦੇ ਨੇ, ਅਸੀਂ ਉਹ ਪੱਤੇ ਤੋੜ ਕੇ ਨਾ ਨਾਖੂਨਾਂ ਦੇ ਉਂਗਲਾਂ ਦੇ ਉੱਤੇ ਲਾ ਲੈਂਦੇ ਹੁੰਦੇ ਸਾਂ। ਇਸ ਤਰ੍ਹਾਂ ਕਰਕੇ ਇੱਕ ਪੱਤਾ ਇੱਕ ਉਂਗਲ 'ਤੇ ਲਾ ਲੈਣਾ ਤੇ ਇਸ ਤਰ੍ਹਾਂ ਕਰਨਾ ਕਿ ਸਾਡੇ ਨਹੁੰ ਵੱਧ ਗਏ ਨੇ। ਇੰਨਾ ਸ਼ੌਕ ਹੁੰਦਾ ਸੀ ਸਾਨੂੰ ਨਹੁੰ ਲਾਉਣ ਦਾ। ਤੇ ਉਹ ਇਸ ਤਰ੍ਹਾਂ ਬਚਪਨ ਦੀਆਂ ਉਹ ਵੀ ਗੱਲਾਂ ਕਿ ਉਸ ਜ਼ਮਾਨੇ 'ਚ ਇੰਨਾ ਪਤਾ ਨਹੀਂ ਹੁੰਦਾ ਸੀ, ਲੇਕਿਨ ਅਸੀਂ ਆਪਣਾ ਕੁਛ ਨਾ ਕੁਛ ਸ਼ੌਕ ਪੂਰਾ ਇਸ ਤਰ੍ਹਾਂ ਕਰ ਲੈਂਦੇ ਹੁੰਦੇ ਸਾਂ। ਤੇ ਇਸ ਤਰ੍ਹਾਂ ਬੱਚੀਆਂ ਜਿਹੜਾ ਹੁੰਦੀਆਂ ਸਨ ਖੇਲਦੀਆਂ ਸਨ ਤੇ ਚੁੰਨੀ ਜ਼ਰੂਰ ਲੈਣੀ, ਵੀ ਚੁੰਨੀ ਦੁਪੱਟਾ ਦੇ ਦੇਵੋ ਸਾਨੂੰ, ਚੁੰਨੀ ਦੇ ਦੇਵੋ ਸਾਨੂੰ, ਛੋਟੀ ਦੁਪੱਟਾ ਜ਼ਰੂਰ ਚਾਹੀਦਾ ਵੇ। ਉਹਨਾਂ ਦੀ ਗੇਮ ਦਾ ਇੱਕ ਖਾਸ ਹਿੱਸਾ ਹੁੰਦਾ ਸੀ। ਔਰ ਫਿਰ ਵੱਡਿਆਂ ਦੇ ਦੁਪੱਟੇ ਲੈ ਕੇ ਨਾ ਚੁੰਨੀ, ਉਹ ਇੱਕ ਬੁਰਕਾ ਟਾਈਪ ਬਣਾਇਆ ਜਾਂਦਾ ਸੀ, ਬੁਰਕਾ ਬਣਾ ਕੇ ਉਹਨੂੰ ਡਬਲ ਕਰਕੇ ਔਰ ਇਸ ਤਰ੍ਹਾਂ ਕਰਕੇ ਔਰ ਫਿਰ ਉਹਨੂੰ ਨਕਾਬ ਅੱਗੇ ਸੁੱਟਿਆ ਜਾਂਦਾ ਸੀ ਤੇ ਉਹ ਫਿਰ ਉਹ ਵੀ ਬੱਚੀਆਂ ਦਾ ਬੜਾ ਖਾਸ ਇੱਕ ਗੇਮ ਹੁੰਦਾ ਸੀ ਕਿ ਬੁਰਕਾ ਪਾ ਕੇ ਖੇਲਣਾ। ਕੁੜੀਆਂ ਆਪਸ 'ਚ ਬੱਚੀਆਂ ਖੇਲਦੀਆਂ ਹੁੰਦੀਆਂ ਸਨ ਤੇ ਬੁਰਕਾ ਖੇਲਣਾ, ਚਲੋ ਬੁਰਕਾ ਖੇਲੀਏ। तो बुरका पा के फिर नकाब सुट के तो एक दूसरे के घर आना, बाजी अस्सलाम वालेकुम, बाजी कैसी हैं आप, इस तरह करके वो फिर असी वो गेम खेलना निकलो ना बेनकाब
ज़माना ख़राब है ਤੇ ਨਿਕਲੋ ਨਾ ਬੇਨਕਾਬ ਜ਼ਮਾਨਾ ਖਰਾਬ ਹੈ। ਉਸ ਜ਼ਮਾਨੇ ਵਿੱਚ ਬੱਚੀਆਂ ਦੇ ਗੇਮ ਇਸ ਤਰ੍ਹਾਂ ਦੇ ਹੁੰਦੇ ਸਨ ਕਿ ਕੀ ਕਹਿੰਦੇ ਨੇ ਉਹ ਬੁਰਕਾ ਪਾ ਕੇ ਖੇਲਣਾ, ਚੁੰਨੀ ਲਾਜ਼ਮੀ ਹੁੰਦਾ ਸੀ। ਜ਼ਿੱਦ ਕਰਕੇ ਬੱਚੀਆਂ ਲੈਂਦੀਆਂ ਸਨ ਕਿ ਸਾਨੂੰ ਚੁੰਨੀ ਚਾਹੀਦੀ। ਉਹ ਫਿਰ ਚੁੰਨੀ ਛੋਟੀ ਜਿਹੀ ਬਣਾ ਕੇ ਬੱਚੀਆਂ, ਛੋਟੀ ਬੱਚੀਆਂ ਵੀ ਜਿਹੜੀਆਂ ਨਾ ਉਹ ਚੁੰਨੀ ਲੈਣਾ ਪਸੰਦ ਕਰਦੀਆਂ ਸਨ। ਉਹ ਫਿਰ ਚੁੰਨੀ ਜਿਹੜੀ ਸੀ, ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਅਤੇ ਚੁੰਨੀ ਦੀਆਂ ਹੁੰਦੀਆਂ ਸਨ ਰੇਸ਼ਮੀ ਤੰਦਾਂ, ਅਤੇ ਬੱਚੀਆਂ ਨੂੰ ਚੁੰਨੀ ਲਾਜ਼ਮੀ ਬਣਾ ਕੇ ਦਿੱਤੀ ਜਾਂਦੀ। ਛੋਟਾ ਜਿਹਾ ਕੱਪੜਾ ਬਚਾਇਆ ਜਾਂਦਾ ਸੀ, ਉਹ ਚੁੰਨੀ ਦਾ ਇੰਨਾ ਸ਼ੌਕ ਹੁੰਦਾ ਸੀ। ਉਹੀ ਬਚਪਨ ਦਾ ਸ਼ੌਕ ਫਿਰ बढ़ते बढ़ते ਬੱਚੀਆਂ ਉਸ ਜ਼ਮਾਨੇ 'ਚ ਜ਼ਿਆਦਾਤਰ ਸਿਰ 'ਤੇ ਦੁਪੱਟਾ ਰੱਖਿਆ ਜਾਂਦਾ ਸੀ, ਔਰ ਫਿਰ ਬੜੇ ਵੀ ਐਂ ਨਸੀਹਤ ਕਰਦੇ ਹੁੰਦੇ ਸਨ ਵੀ ਸਿਰ 'ਤੇ ਦੁਪੱਟਾ ਲਵੋ। ਅਤੇ ਸ਼ੌਕ ਵੀ ਹੁੰਦਾ ਸੀ ਕਿ ਅਸੀਂ ਬਗੈਰ ਦੁਪੱਟੇ ਦੇ ਫਿਰੀਏ, ਲੇਕਿਨ ਘਰ ਦੀ ਹੱਦ ਤੱਕ ਤਾਂ ਠੀਕ ਹੈ, ਲੇਕਿਨ ਬਾਹਰ ਜਾਂਦੇ ਬੱਚੀਆਂ ਨੂੰ ਖਾਸ ਤਾਕੀਦ ਹੁੰਦੀ ਸੀ। ਘਰ ਵਿੱਚ ਵੀ ਜਿਹੜਾ ਘਰਾਂ ਵਿੱਚ ਬੜੇ ਅਫਰਾਦ ਹੁੰਦੇ ਸਨ, ਬਜ਼ੁਰਗ, ਇਹ ਸਭ ਬੱਚੀਆਂ ਸਿਰ 'ਤੇ ਦੁਪੱਟਾ ਲੈ ਕੇ ਅਤੇ ਉਹਨਾਂ ਨੂੰ ਰੋਟੀ ਪਾਣੀ ਦੇਣਾ ਹੈ, ਕਰਨਾ ਹੈ। ਬੱਚੀਆਂ ਸਿਰ ਕੱਜ ਕੇ ਹੀ ਔਰਤਾਂ ਕੰਮ ਕਰਦੀਆਂ ਸਨ। ਸਿਰ ਕੱਜ ਕੇ ਕੰਮ ਕਰਨਾ ਬਹੁਤ ਘੱਟ ਹੁੰਦਾ ਸੀ ਕਿ ਕੋਈ ਘਰ ਮਰਦ ਨਹੀਂ ਹੈ, ਕੋਈ ਐਸਾ ਨਹੀਂ ਹੈ ਤਾਂ ਚਲੋ ਫਿਰ, ਵਰਨਾ ਭਰਾਵਾਂ ਦੇ ਸਾਹਮਣੇ, ਪਿਓ ਦੇ ਸਾਹਮਣੇ, ਚਾਚੇ ਮਾਮੇ, ਕੋਈ ਹੋਰ ਦਾਦਾ, ਕੋਈ ਨਾਨਾ, ਬੱਚੀ ਇਸ ਤਰ੍ਹਾਂ ਮਾਮੇ ਕਿਸੇ ਸਾਹਮਣੇ ਬਗੈਰ ਚੁੰਨੀ ਦੇ ਬੱਚੀਆਂ ਨਹੀਂ ਜਾਂਦੀਆਂ ਸਨ। ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਵੇ ਕਿ ਜਿਹੜਾ ਲੋਕ ਸਿਰ 'ਤੇ ਦੁਪੱਟਾ ਜਿਹੜੇ ਕਰਦੇ ਨੇ ਰੱਖਦੇ ਨੇ, ਨਸੀਹਤ ਕੀਤੀ ਜਾਂਦੀ ਹੈ। ਲੇਕਿਨ ਫਿਰ ਵੀ ਜ਼ਮਾਨਾ ਕਾਫੀ ਬਦਲ ਗਿਆ। ਹੁਣ ਬੱਚੀਆਂ ਉਸ ਸਪੀਡ ਦੇ ਨਾਲ ਤਾਂ ਨਹੀਂ ਦੁਪੱਟੇ ਲੈਂਦੀਆਂ ਜਿਸ ਸਪੀਡ ਨਾਲ ਅਸੀਂ ਲੈਂਦੇ ਹੁੰਦੇ ਸਾਂ, ਲੇਕਿਨ ਚਲੋ ਫਿਰ ਵੀ ਬੜੇ ਦੱਸਦੇ ਰਹਿੰਦੇ ਨੇ ਬੱਚੀਆਂ ਨੂੰ, ਨਾਲ ਨਾਲ ਅੱਛੀ ਗੱਲ ਦੱਸਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਅੱਛੀ ਗੱਲ ਕਿਸੇ ਬੱਚਿਆਂ ਨੂੰ ਸਮਝਾਉਂਦੇ ਹਾਂ, ਦੱਸਦੇ, ਕਦੀ ਨਾ ਕਦੀ ਤਾਂ ਗੱਲ ਅਸਰ ਕਰਦੀ ਹੈ ਨਾ। ਕਿ ਜਦੋਂ ਇੱਕ ਦਫਾ ਕਹਿੰਦੇ ਨੇ ਕਤਰਾ ਡਿੱਗਦਾ ਰਹਿੰਦਾ ਪੱਥਰ 'ਤੇ, ਡਿੱਗਦਾ ਰਹਿੰਦਾ ਡਿੱਗਦਾ ਰਹਿੰਦਾ, ਇੱਕ ਦਿਨ ਫਿਰ ਉਹ ਪੱਥਰ ਵਿੱਚ ਵੀ ਸੁਰਾਖ ਹੋ ਜਾਂਦਾ ਵੇ। ਇਸ ਤਰ੍ਹਾਂ ਤੁਸੀਂ ਆਪਣੀ ਗੱਲ ਕਹਿੰਦੇ ਰਹੋ, ਨਰਮੀ ਦੇ ਨਾਲ ਬੱਚਿਆਂ ਨੂੰ ਸਮਝਾਉਂਦੇ ਰਹੋ, ਆਹਿਸਤਾ ਆਹਿਸਤਾ ਬੱਚੇ ਫਰਮਾਇਲ ਹੋ ਜਾਂਦੇ ਨੇ। ਅਤੇ ਬਹਿਰਹਾਲ ਜ਼ਮਾਨਾ ਤੇ ਆਪਣੀ ਚਾਲ ਚੱਲ ਗਿਆ ਵੇ, ਜ਼ਮਾਨਾ ਚੱਲਦਾ ਜਾ ਰਿਹਾ। ਅਸੀਂ ਜ਼ਮਾਨੇ ਦੇ ਨਾਲ ਹੁਣ ਦੌੜ ਦੌੜ ਕੇ ਯਕੀਨ ਮੰਨੋ ਥੱਕ ਗਏ ਹਾਂ। ਅਸੀਂ ਉਸ ਸਪੀਡ ਨਾਲ ਨਹੀਂ ਦੌੜ ਸਕਦੇ ਜ਼ਮਾਨੇ ਦੇ ਨਾਲ, ਲੇਕਿਨ ਜ਼ਮਾਨੇ ਨੇ ਤਾਂ ਚੱਲਣਾ ਹੀ ਹੈ ਨਾ। ਅਤੇ ਬਹਿਰਹਾਲ ਜੋ ਜੋ ਕਿ ਜ਼ਮਾਨੇ ਦੇ ਵਿੱਚ ਆਉਂਦਾ ਜਾ ਰਿਹਾ, ਅਸੀਂ ਉਹਨੂੰ ਦੇਖਦੇ ਵੀ ਜਾ ਰਹੇ ਹਾਂ ਅਤੇ ਉਹਨੂੰ ਇੰਜੋਏ ਵੀ ਕਰਦੇ ਜਾ ਰਹੇ ਹਾਂ, ਅਤੇ ਅਸੀਂ ਉਹਨੂੰ ਫੋਲੋ ਵੀ ਕਰਦੇ ਜਾ ਰਹੇ ਹਾਂ। ਲੇਕਿਨ ਉਸ ਹੱਦ ਤੱਕ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਜਿਸ ਹੱਦ ਤੱਕ ਇੱਕ ਜਾਇਜ਼ ਹੱਦ ਤੱਕ ਕੋਈ ਵੀ ਚੀਜ਼ ਤੁਸੀਂ ਫਾਲੋ ਕਰੋ ਠੀਕ ਰਹਿੰਦੀ। ਲਿਮਿਟਸ ਕਦੀ ਵੀ ਇਨਸਾਨ ਨੂੰ ਕ੍ਰਾਸ ਨਹੀਂ ਕਰਨੀ ਚਾਹੀਦੀ, ਕਿਸੇ ਵੀ ਮਾਮਲੇ 'ਚ ਹੋਵੇ। ਤਾਂ ਤੁਸੀਂ ਜਦੋਂ ਲਿਮਿਟਸ ਕ੍ਰਾਸ ਕਰਦੇ ਹੋ ਨਾ, ਫਿਰ ਤੁਹਾਡੇ ਵਾਸਤੇ ਪਰੇਸ਼ਾਨੀਆਂ ਹੋ ਜਾਂਦੀਆਂ ਨੇ। ਤੁਸੀਂ ਲਿਮਿਟਸ ਦੇ ਅੰਦਰ ਰਹਿ ਕੇ ਫੈਸ਼ਨ ਕਰੋ, ਕੱਪੜੇ ਪਾਓ, ਬਣਾਓ, ਸਿੰਗਾਰ ਕਰੋ, ਕੁਛ ਵੀ ਕਰੋ। ਜਦੋਂ ਤੁਸੀਂ ਆਪਣੀ ਲਿਮਿਟਸ ਨੂੰ ਕ੍ਰਾਸ ਨਹੀਂ ਕਰਦੇ ਹੋ ਨਾ, ਅਤੇ ਬਸ ਸਭ ਕੁਛ ਚੰਗਾ ਹੀ ਚੰਗਾ ਲੱਗਦਾ ਵੇ। ਅਤੇ ਬਈ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਮੈਂ ਸਪੈਸ਼ਲ ਥੈਂਕਸ ਤੁਹਾਨੂੰ ਕਹਿਣਾ ਸੀ ਆਪਣੀ YouTube ਫੈਮਿਲੀ ਨੂੰ। ਇਸ ਤੋਂ ਮੈਂ ਇੱਕ ਅਲੱਗ ਤੋਂ ਨਾਲ ਹੁਣ ਬਣਾ ਕੇ ਜੋੜਾਂਗੀ ਕਿ ਮੈਂ ਕਿਹਾ ਨਹੀਂ, ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵੀ ਅਦਾ ਕਰ ਦੇਵਾਂ, ਅਤੇ ਥੋੜ੍ਹੀ ਜਿਹੀ ਮੈਂ ਗੱਪਸ਼ਪ ਵੀ ਕਰ ਲਾਂ ਕਿ ਮੈਨੂੰ ਆਦਤ ਹੋ ਗਈ ਹੈ ਨਾ ਤੁਹਾਡੇ ਨਾਲ ਗੱਲ ਛਲ ਕਰਨ ਦੀ, ਅਤੇ ਫਿਰ ਮੈਨੂੰ ਅੱਛਾ ਲੱਗਦਾ ਹੋਵੇ ਤੁਹਾਡੇ ਨਾਲ ਗੱਲ ਕਰਨਾ। ਅਤੇ ਬਾਕੀ ਤੁਸੀਂ ਆਪਣਾ ਦੇਖਿਓ ਸਾਡਾ ਵਲੋਗ ਜਿਹੜਾ ਮੈਨਚੈਸਟਰ ਦਾ ਰਸਤਾ ਬਹੁਤ ਪਿਆਰਾ ਸੀ। ਮੈਂ ਹਾਲਾਂਕਿ ਬਹੁਤ ਛੋਟਾ ਟੁਕੜਾ ਲਾਇਆ ਉਹਦੇ ਵਿੱਚ, ਮੇਰਾ ਖਿਆਲ 2 ਮਿੰਟ 2.5 ਮਿੰਟ ਦੀ, ਕਿਉਂਕਿ ਅਸੀਂ ਤਾਂ ਗਏ ਹਾਂ ਤਾਂ ਤਕਰੀਬਨ 30 ਮਿੰਟ ਲੱਗਦੇ ਨੇ ਜਾਂਦੇ ਹੋਏ, 35 ਮਿੰਟ ਲੱਗਦੇ ਨੇ। ਲੇਕਿਨ ਉਹਦੇ ਵਿੱਚ ਫਿਰ ਸ਼ਹਿਰੋਂ ਨਿਕਲ ਕੇ ਉੱਥੇ ਸ਼ਹਿਰ 'ਚ ਦਾਖਲ ਹੁੰਦੇ ਆ, ਉਹ ਟਾਈਮ ਵੀ ਆਉਂਦਾ 45 ਮਿੰਟ ਟੋਟਲ ਸ਼ਾਇਦ ਲੱਗਦੇ ਨੇ। ਲੇਕਿਨ ਅੱਧੇ ਘੰਟੇ ਦਾ ਤਾਂ ਐਸਾ ਰਸਤਾ ਵੇ ਨਾ ਕਿ ਬਸ ਤੁਹਾਡੇ ਕਦੀ ਕੈਮਰਾ ਦਿਲ ਕਰਦਾ ਇਸ ਪਾਸੇ ਕਰ ਲਈਏ, ਕਦੀ ਦਿਲ ਕਰਦਾ ਕੈਮਰਾ ਇਸ ਪਾਸੇ ਕਰ ਲਈ। ਇੰਨਾ ਹਸੀਨ ਮੰਜ਼ਰ ਹੁੰਦਾ ਵੇ ਕਿ ਬਸ ਕੁਦਰਤ ਦੇ ਜਿਹੜੇ ਸ਼ਾਹਕਾਰ ਨੇ ਨਾ, ਉਹ ਦੁਨੀਆ 'ਚ ਇਨਸਾਨ ਦੇ ਬਣਾਏ ਹੋਏ ਸ਼ਾਹਕਾਰ ਉਹਦੇ ਅੱਗੇ ਮਾਂਦ ਨੇ, ਜੋ ਅੱਲਾ ਰੱਬੁਲ ਇੱਜ਼ਤ ਨੇ। ਹੁਣ ਹੈ ਤੇ ਰਸਤੇ ਵਿੱਚ ਕੀ ਗ੍ਰੀਨਰੀ, ਪਹਾੜ, ਅਸਮਾਨ ਉੱਪਰ, ਇੱਕ ਉਹਨਾਂ ਦਾ ਹੁਸਨ ਹੈ ਕਿ ਉਹਦੇ ਵਿੱਚ ਇਨਸਾਨ ਖੋ ਜਾਂਦਾ ਵੇ। ਇੰਨਾ ਪਿਆਰਾ ਉਹ ਮੰਜ਼ਰ ਨਜ਼ਰ ਆਉਂਦਾ। ਅਸੀਂ ਕਈ ਦਫਾ ਜਾਂਦੇ ਹਾਂ ਮੈਨਚੈਸਟਰ, ਪਰ ਜਦੋਂ ਵੀ ਜਾਂਦੇ ਹਾਂ ਨਾ, ਮੈਨੂੰ ਬਹੁਤ ਚੰਗਾ ਲੱਗਦਾ ਵੇ ਉਹ ਰਸਤਾ ਅਤੇ ਉਹ ਚੀਜ਼ ਆ। ਅਤੇ ਬਹਿਰਹਾਲ ਮੈਂ ਥੋੜ੍ਹੀ ਜਿਹੀ ਤੁਹਾਡਾ ਗੱਪਸ਼ਪ ਕਰ ਲਈ, ਨਾਲ ਨਾਲ ਅਸੀਂ ਉਹ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰਦੇ ਰਹਾਂਗੇ। ਅਸੀਂ ਆਪਣੇ ਨਾਯਾਬ ਜ਼ਮਾਨਿਆਂ ਨੂੰ ਭੁੱਲਣਾ ਨਹੀਂ ਹੈ। ਅਤੇ ਅਲਹਮਦੁਲਿਲਾ ਸ਼ੁਕਰ ਹੈ ਕਿ ਮਹਿਮਾਨ ਆਉਣ 'ਤੇ ਅੱਜ ਵੀ ਜਿਹੜਾ ਹੈ ਨਾ ਲੋਕ ਆਪਣੀ ਰਵਾਇਤ ਨੂੰ ਬਰਕਰਾਰ ਰੱਖੇ ਹੋਏ ਨੇ। ਇੱਕ ਮਹਿਮਾਨ ਆਉਂਦਾ ਵੇ ਅਤੇ ਉਹਦੀ ਖੂਬ ਖਾਤਰ ਮਦਾਰਤ ਕੀਤੀ ਜਾਂਦੀ ਹੈ। ਅਤੇ ਸਾਇਮਾ ਅਸਦ ਦਾ ਇੱਕ ਦਫਾ ਫਿਰ ਮੈਂ ਸ਼ੁਕਰੀਆ ਅਦਾ ਕਰਨੀ ਆ ਕਿ ਉਹਨਾਂ ਨੇ ਬੜੀ ਮੁਹੱਬਤ ਨਾਲ ਸਾਨੂੰ ਬੁਲਾਇਆ। ਅਤੇ ਲੋ ਬਈ ਅੱਲਾ ਦਾ ਵੀ ਸ਼ੁਕਰ ਅਦਾ ਕਰਨੇ ਆ, ਇੰਨੀ ਸੋਹਣੀ ਧੁੱਪ ਕੱਢ ਦਿੱਤੀ ਹੈ ਕਿ ਅਸੀਂ ਬੈਠੇ ਬੈਠੇ ਸੇਕ ਪੇ ਲਵਾਉਂਦੇ ਹਾਂ, ਵਿਟਾਮਿਨ ਡੀ ਹਾਸਿਲ ਕਰ ਰਹੇ ਹਾਂ,
ਫ੍ਰੀ ਮੇ ਅੱਲਾਹ ਤਾਲਾ ਨੇ ਸਾਡੇ ਲਈ ਵਿਟਾਮਿਨ ਡੀ ਦਾ ਬੰਦੋਬਸਤ ਕਰ ਦਿੱਤਾ ਵੇ ਤੇ ਅਸੀਂ ਬੈਠੇ ਤੇ ਕਰ ਰਹੇ ਹਾਂ। ਤੇ ਬੱਚਿਆਂ ਨੂੰ ਹਲੇ ਪਤਾ ਨਹੀਂ ਚੱਲਿਆ, ਅਗਰ ਉਹਨੂੰ ਪਤਾ ਚੱਲਦਾ ਨਾ ਕਿ ਬਾਹਰ ਆ ਤੇ ਉਹਨਾਂ ਨੇ ਫੌਰਨ ਦੌੜ ਕੇ ਆ ਜਾਣਾ ਸੀ। ਮੈਂ ਅੱਖ ਲੁਕੋ ਕੇ ਉਹਨਾਂ ਕੋਲੋਂ ਨਿਕਲੀ ਹਾਂ। ਤੇ ਫਿਰ ਤੁਹਾਡੇ ਨਾਲ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਕਮੈਂਟ ਕਰਨਾ ਨਾ ਭੁੱਲਿਓ ਤੇ ਅਗਰ ਕੋਈ ਨਵਾਂ ਬੰਦਾ ਦੇਖੇ ਤੇ ਪਲੀਜ਼ ਉਹ ਸਬਸਕ੍ਰਾਈਬ ਵੀ ਕਰ ਦੇਵੇ। ਤੇ ਭਈ ਸਾਰੇ ਇੱਕ ਕਮੈਂਟ 'ਤੇ ਮੈਂ CM ਕੋਈ ਨਾ ਬਣੂ ਤੇ ਉਹ ਮੈਂ ਦੱਸਦੀ ਕਿ ਮੈਂ ਕੁਛ CM ਨਹੀਂ ਬਣ ਜਾਣਾ। ਤੁਸੀਂ ਅਗਰ ਮੈਨੂੰ ਲਾਈਕ ਔਰ ਸਬਸਕ੍ਰਾਈਬ ਕਰ ਦੋਗੇ ਨਾ ਤੇ ਮੈਂ ਉਹੀ ਕੁਛ ਰਹਿਣਾ ਵੇ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।